ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਦੇ ਵਿੱਚ ਸ਼ਾਂਤਮਈ ਧਰਨਾ ਦੇ ਰਹੇ ਜੋ ਦੋ ਨੌਜਵਾਨ ਬਹਿਵਲ ਕਲਾ ਵਿਖੇ ਪੁਲਿਸ ਨੇ ਗੋਲੀ ਮਾਰ ਕੇ ਮਾਰ ਦਿੱਤੇ ਸਨ। ਉਸ ਕਾਂਡ ਦੇ ਸੰਬੰਧ ਵਿੱਚ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸੀ। ਬਾਦਲ ਸਿੱਖ ਕਮਿਸ਼ਨ ਉਹ ਲੋਕਾਂ ਲਈ ਇੱਕ ਕੋਝਾ ਮਜ਼ਾਕ ਸੀ। ਸੱਚਾਈ ਨੂੰ ਸਾਹਮਣੇ ਲਿਆਉਣ ਦੇ ਲਈ ਕੁਝ ਮਨੁੱਖੀ ਅਧਿਕਾਰ ਸੰਗਠਨਾਂ ਨੇ ਇਕੱਠੇ ਮਿਲ ਕੇ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਜਸਟਿਸ ਕਾਸੂ ਕਮਿਸ਼ਨ ਬਣਾਇਆ। इस कमिशन की कार्रवाई बहवल कला विखे जनवरी 30, 31 एंड फरवरी 1 ਨੂੰ ਹੋਈ। ਜਸਟਿਸ ਕਾਜੂ ਨੇ ਮੁੱਢਲੇ ਤੱਥਾਂ ਅਤੇ ਮੌਕੇ ਦੇ ਗਵਾਹਾਂ ਤੋਂ ਪ੍ਰਾਪਤ ਰਿਪੋਰਟਾਂ ਦੇ ਆਧਾਰ ਤੇ ਇਹ ਕਿਹਾ ਕਿ ਇਸ ਗੋਲੀकांड ਦੇ ਵਿੱਚ ਪੁਲਿਸ ਕਸੂਰਵਾਰ ਸੀ, ਜਿਨ੍ਹਾਂ ਨੇ ਬਿਨਾਂ ਕਿਸੇ ਠੋਸ ਸਬੂਤ ਕਾਰਨ ਬੇਦੋਸ਼ੀ ਲੋਕਾਂ ਤੇ ਗੋਲੀ ਚਲਾਈ ਹੈ। ਸੋ ਜਸਟਿਸ ਕਾਜੂ ਨੇ ਬਿਆਨ ਕਲਮਬੰਦ ਕੀਤੇ ਹਨ, ਜਿਸ ਸੰਬੰਧੀ ਰਿਪੋर्ट ਤਿਆਰ ਕਰਕੇ 2 ਹਫ਼ਤਿਆਂ ਦੇ ਵਿੱਚ ਜਨਤਕ ਕੀਤੀ ਜਾਵੇਗੀ। ਵੀਅਰਸ, ਇਸ ਪੂਰੀ ਕਾਰਵਾਈ ਦੌਰਾਨ 6 ਫॉर ਹਿਊਮਨ ਰਾਈਟਸ ਦੇ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਚੀਮਾ ਜਸਟਿਸ ਕਾਸੂ ਦੇ ਨਾਲ ਸਨ, ਜਿਨ੍ਹਾਂ ਨਾਲ ਅੱਜ ਅਸੀਂ ਵਿਸ਼ੇਸ਼ ਗੱਲਬਾਤ ਕਰਾਂਗੇ ਇਸ ਮੁੱਦੇ ਦੇ ਉੱਪਰ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। जी वीर जी, बेसिकली अज का मेन मकसद यही है कि तुहाडे कोल जानकारी लेना चाहांगे कि जिहड़ा ये प्रोसैस होया है, कार्रवाई हुई है जनवरी 30, 31 एंड फरवरी 1 ਨੂੰ इन्हां तीन दिनों का ओवरऑल प्रोसैस की रहा, किन्ने क आई विटनेस सामने आए सीगे जिन्हां ने गवाहियां दित्तियां ने, अते ये जिहड़ियां रिपोर्ट्स तैयार की जाएगी अगे इस दा प्रोसैस की होवेगा। सब तो पहला सानू इस बारे जानकारी दिओ। 36 ਗਵਾ ਐਕਚੁਅਲੀ ਜਿਹੜਾ ਬਹਿਵਲ ਕਲਾਂ ਕਾਂਡ ਦੇ ਵਿੱਚ ਉੱਥੇ ਰੋਸ ਮੁਜ਼ਾਹਰਾ ਸੀਗਾ, ਰੋਸ ਧਰਨਾ ਸੀਗਾ ਜੀ। ਉਹ ਜਿਹੜੇ ਆਲੇ ਦੁਆਲੇ ਦੇ ਉੱਥੋਂ ਦੇ ਬਹਿਵਲ ਕਲਾਂ ਦੇ ਆਲੇ ਦੁਆਲੇ 5 ਪਿੰਡ ਹੈ, ਮੋਸਟਲੀ ਉਹਨਾਂ ਪਿੰਡਾਂ ਦੇ ਲੋਕ ਸੀਗੇ। ਬਹਿਵਲ ਕਲਾਂ, ਬਹਿਵਲ ਖੁਰਦ, ਨਿਆਮੀਵਾਲਾ, ਗੁਰੂਸਰ ਤੇ ਸਰਾਵਾਂ ਤੇ ਢੇਲਵਾਂ ਜੀ। ਇਹਨਾਂ ਲੋਕਾਂ ਦੇ ਇਹ ਜਦੋਂ ਬਰਗਾੜੀ ਦੀ ਘਟਨਾ ਤੋਂ ਬਾਅਦ ਕੋਟਕਪੂਰੇ ਦੇ ਵਿੱਚ ਜਿਹੜਾ ਇੰਸੀਡੈਂਟ ਸਵੇਰੇ 14/10 ਨੂੰ ਹੋਇਆ, ਉੱਥੋਂ ਜਿਹੜੇ ਪ੍ਰਚਾਰਕ ਬੈਠੇ ਸੀਗੇ ਲਾ ਕੇ ਧਰਨਾ, ਉਹਨਾਂ ਨੇ ਪੁਲਿਸ ਨੇ ਮਤਲਬ ਉੱਥੇ ਪਾਣੀ ਦੀਆਂ ਤੋਪਾਂ ਰਾਹੀਂ ਲਾਠੀ ਚਾਰਜ, ਗੋਲੀਆਂ, ਟੀਅਰ ਗੈਸ ਦੇ ਨਾਲ ਉੱਥੋਂ ਭਜਾਇਆ ਸਵੇਰੇ। ਤੇ ਲੋਕ ਜਦੋਂ ਬਿਖਰੇ ਆ ਤੇ ਉਹ ਆਪਣੇ ਨੇੜੇ ਦੇ ਪਿੰਡਾਂ ਦੇ ਵਿੱਚ ਇਕੱਠੇ ਹੋ ਕੇ ਉਹਨਾਂ ਨੇ ਪਿੰਡਾਂ ਜਾਣ ਕੇ ਸਪੀਕਰ ਤੇ ਬੋਲੇ, ਸਾਰੀ ਗੱਲਬਾਤ ਦੱਸੀ ਤੇ ਲੋਕਾਂ ਨੇ ਨੇੜੇ ਜਿੱਥੇ ਵੀ GT ਰੋਡ ਲੰਘਦੇ ਸੀ ਉੱਥੇ ਧਰਨੇ ਲਾਏ ਤੇ ਉਹਨਾਂ ਧਰਨਿਆਂ ਦੇ ਵਿੱਚੋਂ ਇੱਕ ਬਹਿਵਲ ਕਲਾਂ ਕਾਂਡ ਵਾਲਾ ਧਰਨਾ ਸੀ। ਬਰਗਾੜੀ ਤੋਂ ਕੋਈ ਕੋਟਕਪੂਰੇ ਨੂੰ ਜਾਈਏ 4 ਕਿਲੋਮੀਟਰ ਦੀ ਦੂਰੀ ਤੇ ਆ ਜੀ। ਇਸ ਜਦੋਂ ਅਸੀਂ ਸਾਨੂੰ ਇਹ ਸੀਗਾ ਕਿ ਇਸ ਜਿਹੜੀ ਗੋਲੀकांड ਹੈ ਇਹ ਇੱਕ ਲਿੰਕ ਰੋਡ ਤੇ ਵਾਪਰਿਆ। ਜਿਹੜੀ ਮੇਨ ਰੋਡ ਹੈ ਕੋਟਕਪੂਰਾ ਬਾਟਾਖਾਨਾ ਜਿਹੜੀ ਅੱਗੇ ਦਿੱਲੀ ਨੂੰ ਜਾਂਦੀ ਹੈ ਤੇ ਪਿੱਛੋਂ ਫਰੀਦਕੋਟ ਆਉਂਦੀ ਹੈ, ਉਧਰੋਂ ਅੰਮ੍ਰਿਤਸਰ ਤੋਂ ਨਾਲ ਟੱਪਦੀ ਹੈ, ਤੇ ਉਹ ਚੱਲ ਰਹੀ ਸੀ। ਉੱਥੇ ਉਹ ਸਵੇਰੇ ਇਹਨਾਂ ਨੇ 3:30 ਵਜੇ ਧਰਨਾ ਉੱਥੇ ਲੱਗਾ ਸੀ। 4:30 ਵਜੇ ਬਾਬਾ ਖੀਤਾ ਸਿੰਘ ਉੱਥੇ ਕਾਰ ਸੇਵਾ ਆ। ਜਿਹੜਾ ਬਹਿਵਲ ਕਲਾਂ ਪਿੰਡ ਹੈ ਇਹ ਗੁਰੂ ਇਤਿਹਾਸਕ ਪਿੰਡ ਹੈ, ਇੱਥੇ 2 ਇਤਿਹਾਸਕ ਗੁਰਦੁਆਰੇ ਨੇ ਗੁਰੂ 10ਵੇਂ ਪਾਤਸ਼ਾਹ ਦੇ ਨਾਲ ਸੰਬੰਧਿਤ। ਇੱਕ ਪਿੰਡ ਚ ਕਾਰ ਸੇਵਾ ਚੱਲਦੀ ਸੀ ਬਾਬਾ ਹਰਵੰਸ ਸਿੰਘ ਉਹਨਾਂ ਦੀ, ਉਹਦਾ ਬੰਦਾ ਸੀਗਾ ਜਿਹੜੇ ਬਾਬਾ ਜੀ ਕਾਰ ਸੇਵਾ ਕਰ ਰਹੇ ਆ ਆਪਣਾ, ਉਹ ਉੱਥੇ ਬੈਠੇ ਸੀਗੇ ਲੈ ਕੇ ਆਪਣਾ ਸੰਗਤ ਨੂੰ। ਸਵੇਰੇ ਕੋਈ ਉਹ ਕਹਿੰਦੇ 5:30 ਵਜੇ ਤੋਂ ਆਈ ਤੇ ਪੁਲਿਸ ਉੱਥੋਂ ਬੰਦਿਆਂ ਨੂੰ ਫੜ ਕੇ ਲੈ ਗਈ। ਥੋੜੇ ਬੰਦੇ ਫੇਰ ਆ ਗਏ, ਘੰਟੇ ਦੇ ਵਿੱਚ ਕੋਈ 70-80 ਬੰਦੇ। ਫਿਰ ਉਹ 6:30 ਪੌਣੇ 7 ਦੇ ਕਰੀਬਨ ਦੁਆਰਾ ਫਿਰ ਫੜ ਕੇ ਲੈ ਗਈ ਪੁਲਿਸ, ਵੀ ਤੁਹਾਨੂੰ ਇੱਥੇ ਬੈਠਣ ਨਹੀਂ ਦੇਣਾ। ਇਨ ਦਾ ਮੀਨ ਟਾਈਮ ਕਾਫੀ ਕੋਈ 8:30-9 ਵਜੇ ਤੱਕ ਕਾਫੀ ਜਨਤਾ ਜਿਹੜੀ 5 ਪਿੰਡਾਂ ਦੀ ਕੋਈ 450-500 ਬੰਦਾ ਇਕੱਠਾ ਹੋ ਗਿਆ ਜੀ। ਪੁਲਿਸ ਨੇ ਫਿਰ ਆਣ ਕੇ ਉਹਨਾਂ ਨਾਲ ਗੱਲ ਕੀਤੀ ਕਿ ਤੁਸੀਂ ਇਹ ਰਸਤਾ ਖੋਲ ਦਿਓ। ਉੱਥੋਂ ਦੇ ਜਿਹੜੇ ਲੋਕ ਸੀਗੇ ਮੋਹਤਰ ਬੰਦੇ ਸੀ ਪਿੰਡਾਂ ਦੇ 5 ਸਰਪੰਚ, ਉਹਨਾਂ ਨੇ ਮਨਾ ਕੇ ਉਹਨਾਂ ਨੂੰ ਉੱਥੋਂ ਉਠਾ ਕੇ ਤੇ ਲਿੰਕ ਰੋਡ ਦੇ ਉੱਤੇ ਉਹ ਆਣ ਕੇ ਬਹਿ ਗਏ। ਉੱਥੋਂ ਉਠਾ ਕੇ ਲਿੰਕ ਰੋਡ ਤੇ ਬਹਿ ਗਏ। ਹਾਂਜੀ, ਕੋਈ 10 ਵਜੇ ਦੇ ਕਰੀਬਨ ਉਹਨਾਂ ਦੇ ਕਹਿਣ ਦੇ ਆਧਾਰ ਤੇ ਉੱਥੇ ਜਾਪ ਕਰ ਰਹੀਆਂ ਸੀ ਸੰਗਤਾਂ। ਸਿਰਫ ਉਹ ਪਿੰਡ ਹੈ ਜਿਹੜੀ ਲਿੰਕ ਰੋਡ ਆ, ਉਸ ਪਿੰਡ ਨੂੰ ਹੀ ਜਾਂਦੀ ਹੈ, ਬਹਿਵਲ ਕਲਾਂ ਨੂੰ ਤੇ ਹੋਰ 2-3 ਪਿੰਡਾਂ ਨੂੰ ਅੱਗੇ ਹੋ ਜਾਂਦੀ ਆ ਜੀ। ਤੇ ਉੱਥੇ ਜਿਹੜਾ SSP ਸੀਗਾ ਉਸ ਸਮੇਂ ਦਾ ਫਰੀਦਕੋਟ ਚਰਨਜੀਤ ਕੁਮਾਰ ਸਿੰਘ, ਉਹਦੇ ਨਾਲ ਹੋਰ ਅਫਸਰਾਂ ਦੇ ਨਾਂ ਆਏ ਆ ਜਿਹੜੇ ਉਹਨਾਂ ਨੇ ਐਫੀਡੈਵਿਟਾਂ ਦੇ ਵਿੱਚ ਦਿੱਤੇ ਆ ਕਿ ਉਹ ਉੱਥੇ ਆਏ। ਕੁਛ ਜਿਹੜੇ ਛੋਟੇ ਅਫਸਰ ਸੀਗੇ SHO DSP ਜੈਤੋ ਉੱਥੇ ਸੀ ਪਹਿਲਾਂ, ਬਾਕੀ ਅਫਸਰ ਆਏ ਔਰ ਆਉਂਦੇ ਇਹਨਾਂ ਨੇ ਮਤਲਬ
ਜਿਹੜੀ ਗਲਤ ਲੈਂਗੁਏਜ ਯੂਜ਼ ਕੀਤੀ ਤੇ ਇਹਨਾਂ ਨੇ ਸਾਧ ਸੰਗਤ ਨੂੰ ਬੈਠੀ ਨੂੰ ਜਿੱਦਾਂ ਠੁੱਡੇ ਮਾਰੀ ਦੇ ਏਦਾਂ ਮਾਰਨੇ ਸ਼ੁਰੂ ਕਰਤੇ, ਔਰਤਾਂ ਨੂੰ ਵੀ, ਬੰਦਿਆਂ ਨੂੰ ਵੀ, ਬੱਚਿਆਂ ਨੂੰ ਵੀ, ਕਿ ਜੋ ਲਿੰਕ ਰੋਡ ਵੀ ਖਾਲੀ ਕਰੋ। ਤੇ ਉਸ ਸਮੇਂ ਦੇ ਉੱਤੇ ਉੱਥੇ ਇਹਨਾਂ ਨੇ ਨਾਲ ਦੀ ਨਾਲ ਹੀ ਗੋਲੀ ਚੱਲ ਗਈ ਔਰ ਕੋਈ ਟਾਈਮ ਨਹੀਂ ਦਿੱਤਾ ਗਿਆ, ਕੋਈ ਸਮਾਂ ਨਹੀਂ ਦਿੱਤਾ ਇਹਨਾਂ ਨੇ ਵੀ ਲੋਕਾਂ ਨੂੰ ਇਹ ਜੋ ਸਾਡਾ ਇਹਦਾ ਗੋਲੀ ਜਦੋਂ ਕਿ ਫਾਇਰਿੰਗ ਹੁੰਦੀ ਹੈ ਉਹਦੇ ਰੂਲਸ ਐਂਡ ਰੈਗੂਲੇਸ਼ਨਸ ਬਣੇ ਹੋਏ ਨੇ ਕ੍ਰਿਮੀਨਲ ਪ੍ਰੋਸੀਜਰ ਕੋਡ ਦੇ ਵਿੱਚ, ਕਿਤੇ ਫਾਇਰਿੰਗ ਉਹ ਕਰਨੀ ਪਵੇ ਪੁਲਿਸ ਨੂੰ ਤੇ ਆਹ ਜਿਹੜੀਆਂ ਫੋਲੋ ਕਰਨੀਆਂ ਇੰਸਟਰਕਸ਼ਨਸ ਜਿਹੜੀਆਂ ਹੈਗੀਆਂ ਨੇ, ਉਹਨਾਂ ਨੇ ਕੁਛ ਨਹੀਂ ਕੀਤਾ ਤੇ ਉਹਨਾਂ ਨੇ ਗੋਲੀ ਚਲਾਤੀ, ਉਹਦੇ ਵਿੱਚ 2 ਬੱਚੇ ਮਾਰੇ ਗਏ। ਹਾਂਜੀ। ਸੋ ਅਸੀਂ ਉਹਨਾਂ ਪਿੰਡਾਂ ਦੇ ਵਿੱਚੋਂ 4-5 ਦਿਨ ਪਹਿਲਾਂ ਰਹਿ ਕੇ ਵੀ ਆਏ ਆ ਤੇ ਅਸੀਂ ਸਾਰੇ ਉਹ ਬੰਦਿਆਂ ਨੂੰ ਮਿਲੇ ਆ ਜਿਹੜੇ ਜਿਨ੍ਹਾਂ ਨੂੰ ਸੱਟਾਂ ਵੱਜੀਆਂ ਸੀਗੀਆਂ, ਜਿਨ੍ਹਾਂ ਦੇ ਉੱਥੇ ਪੁਲਿਸ ਨੇ ਬਾਅਦ ਦੇ ਵਿੱਚ ਇਹ ਸ਼ੋਅ ਕਰਨ ਦੇ ਲਈ ਕਿ ਜਿਹੜੀ ਮੌਬ ਹੈ, ਜਿਹੜੇ ਇੱਥੇ ਬੰਦੇ ਬੈਠੇ ਸੀ ਉਹ ਇੰਨੇ ਭੜਕ ਗਏ ਸੀਗੇ ਤੇ ਉਹਨਾਂ ਨੇ ਮੋਟਰਸਾਈਕਲ ਤੋੜ ਦਿੱਤੇ, ਖੜੇ ਚਾਨਣੀਆਂ ਪਾੜ ਦਿੱਤੀਆਂ, ਇਹ ਮਤਲਬ ਟਰਾਲੀਆਂ ਨੂੰ ਅੱਗ ਲਾਤੀ, ਇਸ ਕਰਕੇ ਸਾਨੂੰ ਗੋਲੀ ਚਲਾਉਣੀ ਪਈ ਹੈ। ਪਰ ਬਿਲਕੁਲ ਇਹ ਗਲਤ ਹੈ, ਇਸ ਦੇ ਉਲਟ ਹੈ। ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੇ ਗੋਲੀ ਚਲਾਤੀ ਬੰਦੇ ਤੋਂ ਮਰ ਗਏ ਤੇ ਪੁਲਿਸ ਵਾਲਿਆਂ ਨੇ ਉਸੇ ਭੜਕਾਟ ਦੇ ਵਿੱਚ ਆਣ ਕੇ ਘਬਰਾਇਆ ਹੋਇਆ ਨੇ ਤੇ ਆਪ ਮੋਟਰਸਾਈਕਲ ਤੋੜੇ, ਚਾਨਣੀਆਂ ਪਾੜੀਆਂ, ਮਿਊਜ਼ਿਕ ਸਿਸਟਮ ਜਿਹੜਾ ਸੀਗਾ ਉੱਥੇ ਮਿਊਜ਼ਿਕ ਉਹ ਤੋੜ ਦਿੱਤਾ ਤੇ ਟਰਾਲੀਆਂ ਤੋੜੀਆਂ। ਅਸੀਂ ਉੱਥੇ ਅਸੀਂ ਉਹਨਾਂ ਹੀ ਬੰਦਿਆਂ ਦੀਆਂ ਗਵਾਹੀਆਂ ਨੋਟ ਕੀਤੀਆਂ ਕਿ ਜਿਹੜੇ ਇੱਕ ਤਾਂ ਫਾਇਰਿੰਗ ਦੇ ਵਿੱਚ ਉਹ ਪਰਿਵਾਰ ਸੀਗੇ, ਉਹਨਾਂ ਦੇ ਪਰਿਵਾਰ ਚੋਂ ਗੁਰਜੀਤ ਦਾ ਦਾਦਾ ਸੀਗਾ ਉੱਥੇ, ਉਹਦੇ ਨਾਲ ਉਹਦੀ ਗਵਾਹੀ ਸੀਗੀ, ਹੋਰ ਉਹਨਾਂ ਦੇ ਕੋਈ ਨਾਨਾ ਸੀਗਾ ਉਹਦੀ ਗਵਾਹੀ ਸੀਗੀ ਤੇ ਬਾਕੀ ਇਹ ਜਿਹੜਾ ਮੁੰਡਾ ਬੇਅੰਤ ਹੈ ਜਿਹੜਾ ਇਸ ਟਾਈਮ ਨੂੰ ਕਾਫੀ ਜ਼ਿਆਦਾ ਸਭ ਤੋਂ ਵੱਧ ਉਹਨੂੰ ਹੋਇਆ ਹਟ ਕੇ ਉਹਦਾ ਅੰਦਰਲਾ ਸਾਰਾ ਸਿਸਟਮ ਹੈ ਭੰਗ ਕਰ ਦਿੱਤਾ ਗੋਲੀਆਂ ਨਾਲ, ਅੱਜ ਵੀ ਵਿਚਾਰਾ ਮੰਜੇ ਦੇ ਉੱਤੇ ਪਿਆ ਉਹ ਤੇ ਉਹਦੀ ਗਵਾਹੀ ਹੈ। ਤੇ ਬਾਕੀ ਜਿਹਨਾਂ ਲੋਕਾਂ ਨੂੰ 5-6 ਬੰਦਿਆਂ ਨੂੰ ਗੋਲੀਆਂ ਵੀ ਛੋਟੀਆਂ ਵੱਜੀਆਂ, ਕਿਸੇ ਦੇ ਗਿੱਟੇ ਦੇ ਸ਼ਰਨਾ, ਕਿਸੇ ਦੀ ਪੱਗ ਤੋਂ ਲੰਘ ਕੇ ਉਹ ਪੱਗ ਵੀ ਮੌਜੂਦ ਆ, ਗਿੱਟੇ ਵੀ ਮੌਜੂਦ ਆ, ਉੱਥੇ ਲੋਕਾਂ ਨੇ ਮਤਲਬ ਉਹ ਸਾਰੀਆਂ ਅਸੀਂ ਉਹ ਗਵਾਹੀਆਂ ਲਈਆਂ ਜਿਹੜੇ ਇੰਜਰਡ ਹੋਏ। ਨੰਬਰ 3 ਦੇ ਅਸੀਂ ਉਹਨਾਂ ਦੀਆਂ ਗਵਾਹੀਆਂ ਲਈਆਂ ਜਿਨ੍ਹਾਂ ਨੂੰ ਡਾਂਗਾਂ ਵੱਜੀਆਂ ਹੈ ਤੇ ਬਾਹਾਂ ਟੁੱਟ ਗਈਆਂ ਉਹਨਾਂ ਦੀਆਂ, ਕਿਸੇ ਦੀ ਲੱਤ ਟੁੱਟੀ ਆ, ਉਹਨਾਂ ਦੀਆਂ ਗਵਾਹੀਆਂ ਨੇ। ਫਿਰ ਜਿਹੜੇ ਪ੍ਰਾਪਰਟੀ ਡੈਮੇਜ ਹੋ ਗਈ, ਜਿਹਨਾਂ ਦੀ ਮੋਟਰਸਾਈਕਲ ਸੜ ਗਏ, ਟਰਾਲੀਆਂ ਦੇ ਟਾਇਰ ਸੜੇ, ਸਾਡੀ ਉਹਨਾਂ ਦੀਆਂ ਗਵਾਹੀਆਂ। ਸੋ ਅਸੀਂ ਉਸ 300 ਦੀ ਮੌਬ ਦੇ ਵਿੱਚੋਂ ਅਸੀਂ ਸਮਝਦੇ ਸੀ 36 ਗਵਾਹੀਆਂ, ਬੰਦਾ ਤਾਂ ਬਹੁਤ ਸੀਗਾ, 100 ਬੰਦਾ ਆਇਆ ਸੀਗਾ ਗਵਾਹੀ ਦੇਣ ਵਾਸਤੇ। ਕੁਝ ਅਸੀਂ ਉਹਨਾਂ ਬੰਦਿਆਂ ਦੀਆਂ ਗਵਾਹੀਆਂ ਲਈਆਂ ਜਿਹੜੇ ਸਾਬਕਾ ਸਰਪੰਚ ਪੰਚ ਸੀਗੇ ਉਹਨਾਂ ਪਿੰਡਾਂ ਦੇ, ਜਿਨ੍ਹਾਂ ਨੇ ਪੁਲਿਸ ਦੇ ਨਾਲ ਇਸ ਘਟਨਾ ਹੋਣ ਤੋਂ ਪਹਿਲਾਂ ਵਾਰਤਾਲਾਪ ਕਰਦੇ ਰਹੇ, SHO DSP ਨਾਲ ਉਹਨਾਂ ਨੂੰ ਬੁਲਾਉਂਦੇ ਰਹੇ, ਫਿਰ ਤੁਸੀਂ ਇੱਥੇ ਉੱਠ ਕੇ ਜਾਓ ਤੇ ਉਹ ਉਹਨਾਂ ਨੂੰ ਕਹਿੰਦੇ ਰਹੇ ਵੀ ਦੇਖੋ ਜਿਹੜੀ ਮੇਨ ਰੋਡ ਆ ਚੱਲ ਰਹੀ ਹੈ, ਅਸੀਂ ਰੋਸ ਮੁਜ਼ਾਹਰੇ ਦੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਔਰ ਅਰੈਸਟ ਤੁਸੀਂ ਕੀਤੇ ਨਹੀਂ, 6 ਮਹੀਨੇ ਹੋ ਗਿਆ ਇਸ ਮਸਲੇ ਨੂੰ ਤੇ ਉਹਦਾ ਅਸੀਂ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਹਾਂ। ਅਸੀਂ ਆਪਣੇ ਪਿੰਡ ਦੀ ਲਿੰਕ ਰੋਡ ਦੇ ਉੱਤੇ ਬੈਠੇ ਹਾਂ, ਤੁਹਾਨੂੰ ਕੀ ਤਕਲੀਫ ਹੈ, ਤੁਹਾਡੀ ਮੇਨ ਰੋਡ ਚੱਲ ਰਹੀ ਹੈ। ਸੋ ਅਸੀਂ ਉਹਨਾਂ ਬੰਦਿਆਂ ਦੀਆਂ ਵੀ ਜਿੱਦਾਂ ਉਹਨਾਂ ਨੇ ਆਪਣੇ ਡਾਇਲਾਗਸ ਕੀਤੇ ਨੇ, ਪੁਲਿਸ ਨੇ ਉਹਨਾਂ ਨੂੰ ਕੀ ਕਿਹਾ, ਉਹਨਾਂ ਨੂੰ ਕਿਹਾ, ਇਹ ਅਸੀਂ 36 ਗਵਾਹੀਆਂ ਜਿਹੜੀਆਂ ਐਜ਼ ਐਫੀਡੈਵਿਟ ਦੇ ਰੂਪ ਵਿੱਚ ਉਹਨਾਂ ਨੇ ਦਿੱਤੀਆਂ ਨੇ ਸਾਨੂੰ, ਅਸੀਂ 37 ਉਹ ਰਿਕਾਰਡ ਕੀਤੀਆਂ ਸੀ, ਰਿਕਾਰਡ 'ਚ ਲਈਆਂ ਨੇ। ਬਾਕੀ 4 ਗਵਾਹੀਆਂ ਜਿਹੜੀਆਂ ਉੱਥੇ ਭਾਈ ਪੰਥਪ੍ਰੀਤ ਸਿੰਘ, ਜਸਵੰਤ ਚੰਦਨ ਮਾਝੀ ਤੇ ਇਹ ਦੇ ਕੇ ਗਏ ਨੇ, ਗਿਆਨੀ ਕੇਵਲ ਸਿੰਘ, ਇਹ ਉਹਨਾਂ ਨੇ ਉੱਥੇ ਰਿਕਾਰਡ ਕਰਾਈਆਂ ਨੇ, ਮਤਲਬ ਗਵਾਹੀਆਂ ਉਹਨਾਂ ਦੇ ਸਾਹਮਣੇ। ਸੋ 41 ਗਵਾਹੀਆਂ ਤਕਰੀਬਨ ਉਸ ਸੰਬੰਧ ਵਿੱਚ ਰਿਕਾਰਡ ਹੋਈਆਂ ਨੇ। ਅਸੀਂ ਉਹ ਸਪੌਟ ਵੀ ਪਹਿਲਾਂ 30 ਤਰੀਕ ਨੂੰ ਸਪੌਟ ਦੀ ਇੰਸਪੈਕਸ਼ਨ ਕੀਤੀ ਸੀ, 31 ਤਰੀਕ ਨੂੰ ਗਵਾਹੀਆਂ ਹੋਈਆਂ ਨੇ। ਸ਼ਾਮ ਨੂੰ ਅਸੀਂ ਕੋਟਕਪੂਰੇ ਦਾ ਜਿਹੜਾ ਇੰਸੀਡੈਂਟ ਸੀ ਪੰਥਪ੍ਰੀਤ ਉਹਨਾਂ ਦੇ ਸੁਣਨ ਤੋਂ ਬਾਅਦ, ਭਾਈ ਪੰਥਪ੍ਰੀਤ ਸਿੰਘ ਉਹਨਾਂ ਦੇ ਸੁਣਨ ਤੋਂ ਬਾਅਦ ਅਸੀਂ ਉਹ ਰਿਕਾਰਡ ਉੱਥੇ ਦੇਖ ਕੇ ਆਏ ਹਾਂ, ਉਹਨੂੰ ਇੰਸਪੈਕਟ ਕਰਕੇ ਆਏ ਹਾਂ। ਸੋ ਡੀਪਲੀ ਅਸੀਂ ਉਹਦੀ ਰਿਪੋਰਟ ਹੈ ਜਿਹੜੀ ਕਮਿਸ਼ਨ ਹੈ ਜਿਹੜਾ ਇਹ ਤਿਆਰ ਕਰ ਰਿਹਾ, ਉਹਨਾਂ ਸਾਰੇ ਐਫੀਡੈਵਿਟਸ ਨੂੰ ਦੇਖਿਆ ਜਾ ਰਿਹਾ। 2 ਵਾਰ ਅਸੀਂ DGP ਪੰਜਾਬ, ਚੀਫ ਸੈਕਟਰੀ ਪੰਜਾਬ, ਹੋਮ ਸੈਕਟਰੀ ਨੂੰ ਨੋਟਿਸ ਦੇ ਚੁੱਕੇ ਹਾਂ ਕਿ ਉਹ ਆਪਣਾ ਪੱਖ ਹੈ ਜਿਹੜਾ ਵਰਸ਼ਨ ਹੈ ਉਹ ਆਣ ਕੇ ਰੱਖਣ ਕਿ ਪੁਲਿਸ ਨੇ ਫਾਇਰਿੰਗ ਕਿਉਂ ਚਲਾਈ ਹੈ ਔਰ ਉਹ ਬਿਲਕੁਲ ਕੰਸੀਡਰ ਕੀਤਾ ਜਾਊਗਾ। ਉਸ ਦਿਨ ਜਿੱਦਣ ਸ਼ੁਰੂ ਹੋਈ ਸੀ ਤੇ ਜਸਟਿਸ ਸਾਹਿਬ ਕਹਿੰਦੇ ਸੀਗੇ ਵੀ ਜਿਹੜੇ ਸੀ SIT ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ ਉਹਦੇ ਜਿਹੜੇ DIG ਸੀ ਅਮਰ ਸਿੰਘ ਚਾਹਲ,
ਤੁਸੀਂ ਉਹਨਾਂ ਨੂੰ ਭੇਜੋ, ਸਟਿਲ ਉੱਥੇ ਫਰੀਦਕੋਟ ਦੇ ਵਿੱਚ DIG ਨੇ, ਤੇ ਤਾਂ ਕਿ ਮਤਲਬ ਉਹ ਆਪਣਾ ਪੱਖ SIT ਵੀ ਦੱਸੇ ਵੀ ਉਹਨਾਂ ਦੀ ਇਨਵੈਸਟੀਗੇਸ਼ਨ ਕੀ ਹੈ ਤੇ ਪੁਲਿਸ ਕਿੱਦਾਂ ਸੋਚਦੀ ਹੈ ਜੀ। ਸੋ ਉਹਨਾਂ ਨੇ ਭੇਜਿਆ, ਉਹ ਵੀ ਨਹੀਂ ਕੋਈ ਆਏ। ਅਸੀਂ ਫੇਰ ਹੁਣ ਅੱਜ ਨੋਟਿਸ ਭੇਜ ਰਹੇ ਹਾਂ ਪੰਜਾਬ ਗਵਰਨਮੈਂਟ ਨੂੰ ਕਿ ਪੰਜਾਬ ਗਵਰਨਮੈਂਟ ਨੂੰ ਆਖਰੀ ਮੌਕਾ ਦਿੱਤਾ ਜਾਂਦਾ ਹੈ, ਉਹ ਆਪਣਾ ਵਰਸ਼ਨ ਰੱਖਣ, ਉਹਨਾਂ ਦਾ ਵਰਸ਼ਨ ਪੂਰਾ ਮਤਲਬ ਕੰਸੀਡਰ ਕੀਤਾ ਜਾਊਗਾ ਔਰ ਉਹਨਾਂ ਦੇ ਵਰਸ਼ਨ ਨੂੰ ਰੱਖ ਕੇ, ਲੋਕਾਂ ਦੇ ਐਫੀਡੇਵਿਟ ਨੂੰ ਰੱਖ ਕੇ, ਇਹ ਕੋਈ ਬਲਾਈਂਡਲੀ ਨਹੀਂ, ਕੋਈ ਰਾਜਨੀਤਿਕ ਨਹੀਂ ਵੀ ਅਸੀਂ ਕਿਸੇ ਰਾਜਨੀਤੀ ਦੇ ਪਾਰਟੀ ਨੂੰ ਕੋਈ ਬਲੇਮ ਕਰਨਾ ਚਾਹੁੰਦੇ ਹਾਂ ਜਾਂ ਕਿਸੇ, ਇਹ ਸਿੱਧੀ ਐਡਮਿਨਿਸਟ੍ਰੇਸ਼ਨ ਦੀ ਗੱਲ ਹੈ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਸੀ ਉਸ ਸਮੇਂ ਦੇ ਉੱਤੇ ਉਹਨੇ ਉਹ ਸਾਰੇ ਰੂਲਸ ਫੋਲੋ ਕੀਤੇ ਆ, ਕਿਉਂਕਿ 2 ਬੱਚਿਆਂ ਦੀ ਜਾਨ ਚਲੇ ਜਾਣੀ ਔਰ ਉੱਥੇ ਇੰਸੀਡੈਂਟ ਕੋਈ ਏਦਾਂ ਦੀ ਨਹੀਂ ਸੀ ਪ੍ਰਕਿਰਿਆ ਕਿ ਉੱਥੇ ਗੋਲੀ ਕਿੰਨੀ ਕੁ ਜ਼ਿਆਦਾ ਜ਼ਰੂਰੀ ਸੀ। ਇਹਦੀ ਟਰਮਸ ਆਫ ਰੈਫਰੈਂਸ ਜਿਹੜੀਆਂ ਸੀਗੀਆਂ ਕਮਿਸ਼ਨ ਦੀਆਂ, ਸਭ ਤੋਂ ਪਹਿਲਾਂ ਇਹ ਹੈ ਕਿ ਟਰੂਥ ਨੂੰ ਸਾਹਮਣੇ ਲੈ ਕੇ ਆਉਣਾ, ਸੱਚਾਈ ਕੀ ਹੈ। ਦੂਜੇ ਨੰਬਰ ਦੇ ਉੱਤੇ ਕਮਿਸ਼ਨ ਇਹ ਦੇਖ ਰਿਹਾ ਕਿ ਪੁਲਿਸ ਨੇ ਅਗਰ ਗੋਲੀ ਚਲਾਈ ਹੈ ਤੇ ਕੀ ਏਦਾਂ ਦੇ ਉੱਥੇ ਸਰਕਮਸਟਾਂਸਿਸ ਬਣੇ ਹੋਏ ਸੀ ਕਿ ਪੁਲਿਸ ਨੂੰ ਗੋਲੀ ਚਲਾਉਣੀ ਪਈ, ਔਰ ਜੇਕਰ ਚਲਾਈ ਹੈ ਤੇ ਉਹਨਾਂ ਨੇ ਉਹ ਸਾਰੇ ਰੂਲਸ ਐਂਡ ਰੈਗੂਲੇਸ਼ਨ ਫੋਲੋ ਕੀਤੇ ਆ ਜਿਹੜੇ ਆਲਰੇਡੀ ਕ੍ਰਿਮੀਨਲ ਪ੍ਰੋਸੀਜਰ ਕੋਡ ਦੇ ਵਿੱਚ ਜਾਂ ਰੂਲਸ ਐਂਡ ਰੈਗੂਲੇਸ਼ਨ ਫੋਲੋ ਕਰਨ ਦੇ ਵਿੱਚ ਮਤਲਬ ਕੋਡ ਹੋਏ ਹੋਏ ਨੇ, ਕੋਡ ਆਫ ਕੰਡਕਟ ਹੈ ਜਿਹੜਾ ਬਣਿਆ ਹੋਇਆ ਜੀ। ਸੋ ਉਸ ਤੋਂ ਬਾਅਦ ਹੈ ਕਿ ਜੇ ਉਹ ਗੋਲੀ ਚੱਲੀ ਹੈ, ਚਲਾਈ ਗਈ ਹੈ ਪੁਲਿਸ ਨੇ, ਔਰ ਪੁਲਿਸ ਮੰਨਦੀ ਵੀ ਹੈ ਕਿਉਂਕਿ ਜਿਹੜੀ ਹੈ ਇਹਦੇ ਚ FIR ਦਰਜ ਹੈ। ਇੰਸੀਡੈਂਟ 14/10/2015 ਦਾ ਹੈ। 130 ਨੰਬਰ FIR ਹੈ ਜਿਹੜੀ ਬਾਜਾਖਾਨਾ ਦੇ ਵਿੱਚ ਰਜਿਸਟਰਡ ਹੋਈ ਹੈ ਪੁਲਿਸ ਵੱਲੋਂ, ਔਰ ਪੁਲਿਸ ਇਹ ਗੱਲ ਆਪਣੀ FIR ਦੇ ਵਿੱਚ ਹੀ ਮੰਨਦੀ ਹੈ ਕਿ ਇਹ 2 ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਹੈ, ਪੁਲਿਸ ਦੀ ਫਾਇਰਿੰਗ ਦੇ ਵਿੱਚ ਇਹਨਾਂ ਦੀ ਮੌਤ ਹੋਈ ਹੈ। ਇਹ ਤੇ ਕੋਈ ਕੁਐਸਚਨ ਨਹੀਂ ਰਹਿ ਗਿਆ। ਜਿਹੜੀ ਗੱਲ ਕਾਰਜੂ ਸਾਹਿਬ ਨੇ ਕਹੀ ਹੈ ਆਪਣੀ ਪਹਿਲੀ ਸਟੇਟਮੈਂਟ ਦੇ ਵਿੱਚ ਵੀ ਪ੍ਰਾਈਮਾ ਫੇਸਾ ਦੇ ਵਿੱਚ ਵੀ ਇਹ ਪ੍ਰਾਈਮਾ ਫੇਸੀ ਇਹ ਗੱਲ ਸਾਹਮਣੇ ਆ ਰਹੀ ਹੈ। ਉਹਦੀ ਜਿਹੜੀ FIR ਹੈ ਉਹੀ ਇਹ ਗੱਲ ਕਹਿ ਰਹੀ ਹੈ ਕਿ ਪੁਲਿਸ ਦੀ ਗੋਲੀਆਂ ਦੇ ਨਾਲ ਮਰੇ ਆ। ਦੈਟ ਮੀਨਸ ਉਹ ਆਪਣੇ ਆਪ ਇਹ ਗੱਲ ਮੰਨ ਰਹੇ ਹੈ ਕਿ ਅਸੀਂ ਪੁਲਿਸ ਦੀ ਫਾਇਰਿੰਗ ਹੋਈ ਆ। ਹੁਣ ਤੇ ਗੱਲ ਇੰਨਾ ਆ ਇਸ ਗੱਲ ਦੇ ਉੱਤੇ ਟ੍ਰਾਇਲ 'ਚ ਇਸ ਗੱਲ ਕਮਿਸ਼ਨ ਨੇ ਦੇਖਣਾ ਕਿ ਪੁਲਿਸ ਨੂੰ ਗੋਲੀ ਕਿਉਂ ਚਲਾਉਣੀ ਪਈ, ਜੇਕਰ ਚਲਾਈ ਉਹਨਾਂ ਨੇ ਉਹ ਨੋਰਮ ਫੋਲੋ ਕੀਤੇ, ਕੀ ਸਰਕਮਸਟੈਂਸਸ ਏਦਾਂ ਦੇ ਬਣੇ ਹੋਏ ਸੀ ਕਿ ਪੁਲਿਸ ਲਈ ਗੋਲੀ ਚਲਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਗੋਲੀ ਚਲਾਉਣ ਲਈ ਕਈ ਹਾਲਾਤ ਨੇ ਵੀ ਉਸ ਉਦਾਂ ਦੇ ਹਾਲਾਤ ਸੀ ਉੱਥੇ ਵੀ ਉਹਨਾਂ ਨੂੰ ਗੋਲੀ ਚਲਾਉਣ ਦੀ ਲੋੜ ਪਈ ਸੀ ਕਿ ਮੌਬ ਖੜੀ ਹੈ, ਕਤਲੇਆਮ ਹੋ ਜਾਊਗਾ ਜੇ ਅਗਰ ਨਾ ਗੋਲੀ ਚਲਾਈ ਗਈ, ਨਾ ਲੋਕਾਂ ਨੂੰ ਭਜਾਇਆ ਗਿਆ ਇੱਥੋਂ। ਸੋ ਏਦਾਂ ਦੀਆਂ ਗੱਲਾਂ ਹੈਗੀਆਂ। ਸੋ ਕਮਿਸ਼ਨ ਬਹੁਤ ਡਿੰਗਾਈ ਦੇ ਵਿੱਚ ਜਾ ਰਿਹਾ। ਕੋਈ ਏਦਾਂ ਦਾ ਮੁੱਦਾ ਨਹੀਂ ਹੈਗਾ ਜਿਹੜਾ ਕੋਈ ਅਸੀਂ ਏਦਾਂ ਨਹੀਂ ਚਾਹੁੰਦੇ ਵੀ ਐਵੇਂ ਇਹਨੂੰ ਪਬਲਿਕ ਡੋਮੇਨ ਦੇ ਉੱਤੇ ਰੱਖਿਆ ਜਾਵੇ। ਸੋ ਸਾਰੀਆਂ ਪੱਖਾਂ ਨੂੰ ਦੇਖ ਕੇ ਮਤਲਬ ਅਸੀਂ ਜੱਜ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਮੈਂ ਸਾਰਾ ਉਹਨਾਂ ਨੇ ਨੋਟਸ ਕੀਤੇ ਹੈਗੇ ਆ, ਬਾਕੀ ਐਫੀਡੈਵਿਟਸ ਦੇਖ ਰਹੇ ਹਾਂ, ਅਸੀਂ ਉਹਨਾਂ ਦੀ ਘੋਖ ਕਰ ਰਹੇ ਹਾਂ, ਦੂਜੇ ਪੱਖ ਦੀ ਉਡੀਕ ਕਰ ਰਹੇ ਨੇ ਉਹ ਤਿਆਰ ਕਰ ਰਹੇ ਨੇ। DGP ਸ਼ਸ਼ੀਕਾਂਤ ਇਸ ਕਮਿਸ਼ਨ ਦੇ ਸੈਕਟਰੀ ਨੇ ਜਿਹੜੇ ਆਪ ਪੁਲਿਸ ਦੇ ਵਿੱਚ ਪਹਿਲਾਂ ਰਹੇ ਨੇ ਔਰ ਪੁਲਿਸ ਦੀ ਕਾਰਵਾਈ ਨੂੰ ਸਾਰਿਆਂ ਨੂੰ ਜਾਣਦੇ ਨੇ। ਜੱਜ ਸਾਹਿਬ ਜੁਡੀਸ਼ਰੀ ਦੇ ਸਭ ਤੋਂ ਵੱਡੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਰਹੇ ਨੇ। ਲੈਟ ਵੀ ਸੀ ਦ ਐਡਮਿਨਿਸਟ੍ਰੇਸ਼ਨ ਐਂਡ 2 ਫਾਰਮਰ ਜਿਹੜੇ ਪਰਸਨੈਲਿਟੀਜ਼ ਨੇ ਉਹ ਕਿੱਦਾਂ ਕੀ ਇਹਦਾ ਸੱਚ ਹੈ ਜਿਹੜਾ ਲੋਕਾਂ ਦੇ ਵਿੱਚ ਲੈ ਕੇ ਆਉਂਦੇ ਜੀ। ਤੇ ਵੀਰ ਜੀ, ਜਿਸ ਤੁਸੀਂ ਪੂਰਾ ਐਕਸਪਲੇਨ ਕੀਤਾ ਕਿ ਜਿਹੜੇ ਇਹ ਆਫੀਸਰਸ ਸੀਗੇ ਜਿਹੜਾ ਇਹਨਾਂ ਦਾ ਪ੍ਰੋਟੋਕਾਲ ਹੁੰਦਾ ਉਹਨੂੰ ਫੋਲੋ ਨਹੀਂ ਕੀਤਾ, ਬਲਕਿ ਨਾਟ ਓਨਲੀ 2 ਗੋਲੀਆਂ 2 ਬੰਦੇ ਸ਼ਹੀਦ ਕੀਤੇ, ਪਰ ਦੇ ਟਰਾਈਡ ਹੋਰ ਵੀ ਕਾਫੀ ਫਾਇਰਿੰਗ ਕੀਤੀ, ਜਿਸ ਤੁਸੀਂ ਸਮਝਾਇਆ ਕਿ ਸਾਨੂੰ ਕਿਸੇ ਦੀ ਲੱਤ ਦੇ ਵਿੱਚ ਲੱਗਾ, ਕਿਸੇ ਦੀ ਪੱਗ ਦੇ ਵਿੱਚ ਗੋਲੀ ਜਾਂਦੀ। ਸੋ ਦੇ ਟਰਾਈ ਟੂ ਕਿਲ ਅਦਰ ਪੀਪਲ ਟੂ। ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਹੋਰ ਵੀ ਸਿੱਖਾਂ ਨੂੰ ਮਾਰਿਆ ਜਾ ਸਕੇ। ਪਰ ਜਿਸ ਤੁਸੀਂ ਗੱਲ ਕੀਤੀ ਕਿ ਇਟਸ ਬਿਨ 2 ਮੰਥਸ 2 ਮਹੀਨੇ ਦੇ ਵਿੱਚ ਜਾਂ ਕਿ ਇਹਨਾਂ ਨੇ ਫਾਈਲ ਦੇ ਵਿੱਚ ਰਿਪੋਰਟ ਤਾਂ ਲਿਖ ਦਿੱਤੀ ਕਿ ਇਹਨਾਂ ਦੇ ਹੱਥੋਂ ਇਹ 2 ਮੁੰਡੇ ਸ਼ਹੀਦ ਹੋਏ ਨੇ, ਪਰ ਇਹਨਾਂ ਨੇ ਕੀ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਹੋਇਆ ਕਿ ਅਸੀਂ ਇਹਦੇ ਪੱਖ ਦੀ ਵੇਟ ਕਰਾਂਗੇ ਕਿ ਇਹਨਾਂ ਨੇ ਆਲਰੇਡੀ ਮੈਂਸ਼ਨ ਕੀਤਾ ਰਿਪੋਰਟ ਦੇ ਵਿੱਚ ਕਿ ਕਿਸ ਸਰਕਮਸਟੈਂਸਸ ਦੇ ਵਿੱਚ ਇਹ 2 ਮੁੰਡੇ ਮਾਰੇ ਗਏ ਸੀ? ਕਿ ਇਸ ਬਾਰੇ ਕੋਈ ਕੁਝ ਵੀ ਲਿਖਿਆ ਗਿਆ ਰਿਪੋਰਟ ਦੇ ਵਿੱਚ ਜਿਹੜੀ ਪਹਿਲੀ ਸੀਗੀ? ਨਹੀਂ, ਇਹ ਫਸਟ ਇਨਫੋਰਮੇਸ਼ਨ ਰਿਪੋਰਟ ਹੈ ਜਿਹੜੀ ਕਿ ਵੈਸੇ ਕੀ ਹੁੰਦਾ ਕਿ ਫਸਟ ਇਨਫੋਰਮੇਸ਼ਨ ਰਿਪੋਰਟ ਹੈ ਜਿਹੜੀ ਉਹ ਗਰੀਬ ਪਾਰਟੀ ਹੈ, ਜਿੱਦਾਂ ਕੋਈ ਕਿਸੇ ਦੇ ਪਿੰਡ ਜਾਂਦਾ ਚੋਰੀ ਕਰ ਲੈਂਦਾ, ਜਿਨ੍ਹਾਂ ਦੇ ਘਰ 'ਚ ਚੋਰੀ ਹੁੰਦੀ ਆ ਉਹ ਜਾ ਕੇ ਥਾਣੇ ਰਿਪੋਰਟ ਦਰਜ ਕਰਾਉਂਦੇ ਆ, ਜਿਹਨੂੰ ਫਸਟ ਇਨਫੋਰਮੇਸ਼ਨ ਰਿਪੋਰਟ ਕਹੀ ਜਾਂਦੀ ਹੈ ਕਿ ਰਾਤ ਦਾ ਅਸੀਂ ਉੱਠੇ ਜੀ, ਰਾਤ ਦੇ ਇੰਨੇ ਵਜੇ ਆਣ ਕੇ
ਅਸੀਂ ਦੇਖਿਆ ਕਿ ਚੋਰਾਂ ਨੇ ਮੋਗਾ ਲਾਇਆ ਸੀ, ਜਾਂ ਜੇ ਕੋਈ ਬੰਦਾ ਮਰ ਜਾਂਦਾ ਤੇ ਉਹ ਕਹਿੰਦਾ ਵੀ ਆਹ ਬੰਦੇ ਸਾਡੇ ਘਰ ਦੇ ਵਿੱਚ ਆਏ, ਇਹਨਾਂ ਨੇ ਆਣ ਕੇ ਸਾਡੇ ਪਿਤਾ ਨੂੰ ਜਾਂ ਗੋਲੀਆਂ ਇਹ ਮਤਲਬ ਜਿਹੜੀ ਇਹਨੂੰ FIR ਫਾਸਟ ਇਨਫੋਰਮੇਸ਼ਨ ਰਿਪੋਰਟ ਕਹਿੰਦੇ ਆ, ਜਿਹੜੀ ਪੁਲਿਸ ਦਰਜ ਕਰਦੀ ਹੈ। ਬੜੀ ਹੈਰਾਨਗੀ ਹੈ ਕਿ 14/10 ਦਾ ਇਨਸੀਡੈਂਟ ਹੋਇਆ ਆ, ਇਹ 21/10 ਨੂੰ ਜਾਰੀ ਕੀਤੀ ਗਈ ਆ, ਔਰ ਪੰਜਾਬ ਦੀ ਜਿਹੜਾ ਸਪੈਸ਼ਲ ਸੈੱਲ ਹੈ DGP ਨੇ ਉਹਦੀਆਂ ਉਹਨੂੰ ਇੰਸਟਰਕਸ਼ਨਾਂ ਦਿੱਤੀਆਂ ਕਿ ਜਾ ਕੇ ਇਹ ਜਾਰੀ ਕਰਾਈ ਜਾਵੇ। ਹੈ ਕਿ ਮਤਲਬ ਇਹਦੇ ਵਿੱਚ ਜਿਹੜਾ ਕੰਪਲੇਂਟੈਂਟ ਹੈ ਜਿਹਨੇ ਰਿਪੋਰਟ ਦਰਜ ਕਰਾਈ ਹੈ FIR ਉਹ ਵੀ ਪੰਜਾਬ ਪੁਲਿਸ ਹੀ ਆ, ਉਹਨਾਂ ਦੀ ਇਨਵੈਸਟੀਗੇਸ਼ਨ ਸੈੱਲ ਹੈ ਜਿਹੜਾ, ਉਹਨੇ ਕਿਹਾ ਕਿ ਹਾਲਾਤ ਏਦਾਂ ਦੇ ਬਣੇ ਹੋਏ ਸੀ, ਉਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਦੀ ਮੰਗ ਦੇ ਉੱਤੇ ਜਾਰੀ ਕਰ ਰਹੇ ਹਨ। ਉਹ ਇਹ ਨਹੀਂ ਕਹਿ ਰਹੇ ਕਿ ਮਤਲਬ ਵੀ ਇਹ ਜਿਹੜੀ ਬਹੁਤ ਜ਼ਰੂਰੀ ਹੈ ਇਸ ਗੱਲ ਲਈ ਵੀ ਬੰਦੇ ਮਰੇ ਆ, ਪੱਕਾ ਹੈ ਵੀ ਅਗਰ ਕੋਈ ਬੰਦਾ ਮਰਦਾ ਉਹਦੇ ਕਾਰਨ ਹੈ ਜਿਹੜੇ ਲੋਕਾਂ ਦੀ ਡਿਮੀਜ਼ ਲੋਕ ਕਚਹਿਰੀ 'ਚ ਜਾਂ ਉਹ ਰਿਕਾਰਡ ਦੇ ਵਿੱਚ ਰੱਖੇ ਜਾਣ, ਗਵਰਨਮੈਂਟ ਦੇ ਰਿਕਾਰਡ ਦੇ ਵਿੱਚ ਵੀ ਇਸ ਬੰਦੇ ਦੀ ਕਿੱਦਾਂ ਮੌਤ ਹੋਈ ਹੈ, ਪੋਸਟਮਾਰਟਮ ਦਾ ਸਰਟੀਫਿਕੇਟ ਜਾਂ ਡੈਥ ਸਰਟੀਫਿਕੇਟ ਦਾ ਜਿਹੜਾ ਦੇਣਾ ਹੁੰਦਾ ਉਹਦੇ ਵਿੱਚ ਲਿਖਿਆ ਹੁੰਦਾ। ਜੇ ਕੋਈ ਪਿੰਡ 'ਚ ਬਜ਼ੁਰਗ ਮਰਦੇ ਨੇ ਤਾਂ ਪਿੰਡ ਦਾ ਚੌਕੀਦਾਰ ਹੈ ਜਿਹੜਾ ਉਹ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਦੱਸ ਕੇ ਆਉਂਦਾ ਹੈ ਕਿ ਇਹ ਬੰਦਾ ਹੈ ਜਿਹੜਾ ਨੈਚੁਰਲ ਸੀਗੇ ਜਾਂ ਬਿਮਾਰ ਸੀਗੇ ਤਾਂ ਮਾਰੇ ਗਏ, ਤਾਂ ਲਿਖਿਆ ਜਾਂਦਾ ਹੈ ਵੀ ਉੱਥੇ ਰਜਿਸਟਰ ਦੇ ਵਿੱਚ ਜਿਹੜਾ ਵੀ ਇੰਨੇ ਸਾਲ ਕਾਜੂ ਭੁਗਤ ਕੇ ਬੰਦਾ ਬਿਮਾਰੀ ਦੇ ਕਾਰਨ ਮਾਰਿਆ ਗਿਆ ਜਾਂ ਕਿਸੇ ਹਸਪੀਟਲ ਦੇ ਵਿੱਚ ਮਾਰਿਆ ਜਾਂਦਾ। ਹੁਣ ਪੁਲਿਸ ਇਹ ਗੱਲ ਕਹਿ ਰਹੀ ਹੈ 130 ਦੇ ਵਿੱਚ ਕਿ ਪੁਲਿਸ ਦੀ ਫਾਇਰਿੰਗ ਦੇ ਨਾਲ ਮਰੇ ਆ ਬੰਦੇ। ਪੁਲਿਸ ਤੇ ਇਹ ਗੱਲ ਤੇ ਮੰਨ ਹੀ ਗਈ ਕਿ ਸਾਡੀ ਫਾਇਰਿੰਗ ਦੇ ਵਿੱਚ ਮਰੇ ਆ, ਦੂਜੇ ਪਾਸੇ ਦਾ ਕਿਸੇ। ਹੁਣ ਪੁਲਿਸ ਨੇ ਆਪਣੀ ਫਸਟ ਆਫ ਆਲ ਹੁੰਦਾ ਕਿ ਉਹਨਾਂ ਦੀ ਡਿਪਾਰਟਮੈਂਟਲ ਇਨਕੁਆਇਰੀ ਹੈ, ਪੁਲਿਸ ਦਾ DGP ਡਿਪਾਰਟਮੈਂਟਲ ਇਨਕੁਆਇਰੀ ਕਰਦਾ ਔਰ ਫਾਈਂਡ ਆਊਟ ਕਰਦਾ ਕਿ ਪੁਲਿਸ ਦੀ ਕਿਹੜੀ ਟੁਕੜੀ ਉੱਥੇ ਲੱਗੀ ਹੋਈ ਸੀ, ਉਸ ਟੁਕੜੀ ਦੇ ਵਿੱਚੋਂ ਕਿਹੜਾ ਬੰਦਿਆਂ ਨੇ ਫਾਇਰਿੰਗ ਕੀਤੀ ਆ ਔਰ ਉਹਨਾਂ ਬੰਦਿਆਂ ਦੀ ਫਾਇਰਿੰਗ ਦੇ ਵਿੱਚੋਂ ਕਿਸ ਬੰਦੇ ਦੀ ਗੋਲੀ ਦੇ ਨਾਲ ਉਹ ਬੰਦੇ ਮਾਰੇ ਗਏ ਆ। ਔਰ ਦੂਜੀ ਉਹ ਜੋ ਅਸੀਂ ਆਪਣੀਆਂ ਟਰਮਸ ਆਫ ਰੈਫਰੈਂਸਿਸ ਰੱਖੀਆਂ ਨੇ, DGP ਪੰਜਾਬ ਨੂੰ ਚਾਹੀਦਾ ਸੀਗਾ ਕਿ ਉਹ ਆਪਣੀਆਂ ਉਸ ਆਧਾਰ ਤੇ ਡਿਪਾਰਟਮੈਂਟਲ ਇਨਕੁਆਇਰੀ ਕਰਦੇ ਵੀ ਇਹ ਗੱਲ ਕਹਿੰਦੇ ਵੀ ਦੱਸੋ ਦੇਖਿਆ ਜਾਵੇ ਕਿ ਪੁਲਿਸ ਨੇ ਗੋਲੀ ਕੌਣ ਚਲਾਈ ਆ, ਕੋਈ ਮੈਜਿਸਟ੍ਰੇਟ ਉੱਥੇ ਸੀ, ਆਰਡਰ ਕਿਹਨੇ ਦਿੱਤੇ ਆ। ਸਾਡੇ ਕੋਲ ਤਾਂ ਹੋਰ ਵੀ ਬਹੁਤ ਉੱਥੇ ਏਦਾਂ ਦੀਆਂ ਗਵਾਹੀਆਂ ਆਈਆਂ ਨੇ। ਇੱਕ ਲੜਕੇ ਨੇ ਮਤਲਬ ਇਹ ਵੀ ਗੱਲ ਆਣ ਕੇ ਕੀਤੀ ਹੈ ਕਿ ਉਹਨਾਂ ਨੇ ਸ਼ਰਾਬ ਪੀਤੀ ਸੀ, ਪਰ ਅਸੀਂ ਨਹੀਂ ਰਿਕਾਰਡ ਕੀਤੀ ਉਹ ਗੱਲ, ਅਸੀਂ ਬਲਾਈਂਡਲੀ ਫੇਥ ਨਹੀਂ ਕਰਦੇ। ਅਸੀਂ ਇਹ ਗੱਲ ਸਾਬਤ ਕਰਨੀ, ਉਹਨੇ ਮਤਲਬ ਕਸਮਾਂ ਚੱਕ ਕੇ ਉਹ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਕਸਮ ਚੱਕਦਾ ਕਿ ਜਿਹੜਾ SSP ਸੀਗਾ ਉਹਨੇ ਸ਼ਰਾਬ ਪੀਤੀ ਸੀ, ਉਹ ਰੱਜਿਆ ਸੀ ਮੇਰੇ ਨਾਲ ਜਦੋਂ ਗੱਲ ਕਰਦਾ ਸੀ। ਪਰ ਸਵੇਰ ਦੇ ਟਾਈਮ 8:30-9 ਵਜੇ ਟਾਈਮ ਮਤਲਬ ਏਦਾਂ ਦੀ ਜਿਹੜੀ ਘਟਨਾ ਆ ਉਹ ਇੱਕ ਸਾਨੂੰ ਏਦਾਂ ਨਹੀਂ ਲੱਗਿਆ ਕਿ ਉਹ ਸ਼ੱਕ ਹੈ, ਚਾਹੇ ਬੇਸ਼ੱਕ ਸਾਨੂੰ ਉਹਦੀ ਗੱਲਬਾਤ ਤੋਂ ਏਦਾਂ ਲੱਗਦਾ ਸੀਗਾ ਜਦੋਂ ਉਹ ਗੱਲਬਾਤ ਕਰ ਰਿਹਾ ਸੀ ਕਿ ਸੱਚ ਬੋਲ ਰਿਹਾ। ਪਰ ਕਈ ਵਾਰੀ ਕਈ ਏਦਾਂ ਦੀਆਂ ਗੱਲਾਂ ਹੈ ਕਿ ਜਦੋਂ ਤੁਹਾਡਾ ਉਹਦੇ ਕੋਲ ਸਬੂਤ ਨਹੀਂ, ਤੁਹਾਨੂੰ ਉਹ ਸਾਬਤ ਕਰਨੀਆਂ ਔਖੀਆਂ। ਸੋ ਕੋਈ ਏਦਾਂ ਦੀ ਨਹੀਂ ਵੀ ਅਸੀਂ ਕੋਈ ਏਦਾਂ ਦੀਆਂ ਗਵਾਹੀਆਂ ਲੈ ਰਹੇ ਹਾਂ ਕਿ ਸੁਣੀਆਂ ਸਾਨੂੰ ਲੱਗਣ ਵੀ ਉਹ ਸੱਚ ਹੈ ਤਾਂ ਵੀ ਅਸੀਂ ਰਿਕਾਰਡ ਕਰ ਲੈਣੀਆਂ। ਕਮਿਸ਼ਨ ਹੈ ਜਿਹੜਾ ਉਹ ਐਜ਼ ਔਨ ਦੀ ਬਿਹਾਫ ਆਫ ਡਾਕੂਮੈਂਟ, ਔਨ ਦੀ ਬਿਹਾਫ ਆਫ ਸਰਕਮਸਟੈਂਸ਼ੀਅਲ ਐਵੀਡੈਂਸਿਸ, ਮਟੀਰੀਅਲ ਐਵੀਡੈਂਸਿਸ ਦੇ ਉੱਤੇ ਮਤਲਬ ਨਾਟ ਬਲਾਈਂਡਲੀ ਦੂਜੇ ਦਾ ਪੱਖ ਸੁਣ ਕੇ ਜੱਜ ਸਾਹਿਬ ਫੈਸਲਾ ਕਰਨਾ ਚਾਹੁੰਦੇ ਨੇ। ਸੁਪਰੀਮ ਕੋਰਟ ਦੇ ਸਾਬਕਾ ਜੱਜ ਨੇ, ਉਹਨਾਂ ਨੇ ਮਤਲਬ ਬੜੇ ਹਿਸਟੋਰੀਕਲ ਫੈਸਲੇ ਦਿੱਤੇ ਨੇ ਆਪਣਾ ਇਸ ਗੱਲ ਦੇ ਉੱਤੇ। ਉਹਨਾਂ ਨੇ ਕਲੀਅਰ ਕੀਤਾ ਵੀ ਅਸੀਂ ਇੱਕ ਪੱਖ ਹੋਰ ਦੇਵਾਂਗੇ, ਉਦੋਂ ਬਾਅਦ ਅਸੀਂ ਇੰਤਜ਼ਾਰ ਕਰਾਂਗੇ ਔਰ ਐਵੀਡੈਂਸਿਸ ਅਸੀਂ ਜਿਹੜੇ ਉਹਦੀ ਘੋਖ ਕਰ ਰਹੇ ਹਾਂ ਡੀਪਲੀ ਤੇ ਫਿਰ ਦਿਆਂਗੇ। ਮੌਕਾ ਦੇਖਿਆ ਗਿਆ, ਨਕਸ਼ੇ ਬਣੇ ਆ ਸਾਰੇ, ਮੈਪਸ ਜਿੰਨੇ ਵੀ ਹੈਗੇ ਆ। ਸੋ ਵੀ ਜਿਸ ਗੱਲ ਕੀਤੀ ਕਿ ਜਿਹੜੀ ਇਹਦੀ FIR ਦਰਜ ਕੀਤੀ ਗਈ ਆ 10/21 ਨੂੰ ਉਹ ਪ੍ਰੋਪਰ ਦਰਜ ਨਹੀਂ ਕੀਤੀ ਗਈ ਸੀ। ਐਂਡ ਜੋ ਤੁਹਾਡੇ ਵੱਲੋਂ ਜਿਹੜੇ ਗਵਾਹ ਨੇ ਵੈਰੀ ਦਰਜ ਦਾ ਮਤਲਬ ਇਹ ਹੁੰਦਾ ਕਿ ਜਿੱਥੇ ਇਨਸੀਡੈਂਟ ਵਾਪਰਿਆ ਉਹ ਪ੍ਰੋਪਰ 14/10 ਨੂੰ ਵਾਪਰਿਆ ਇਨਸੀਡੈਂਟ 14/10 ਨੂੰ ਵਾਪਰਨ ਦੈਟ ਮੀਨਸ ਹੈ ਕਿ ਇਨ ਦਾ 24 ਆਵਰ ਔਨ ਦੀ ਸਪੌਟ ਜਾ ਕੇ ਬੰਦਿਆਂ ਨੂੰ ਪੁਲਿਸ ਨੂੰ ਉਸੇ ਟਾਈਮ ਜਾ ਕੇ FIR ਦਰਜ ਕਰਨੀ ਚਾਹੀਦੀ ਸੀ ਔਰ ਕਹਿਣਾ ਚਾਹੀਦਾ ਸੀ ਵੀ ਇੱਥੇ ਗੋਲੀ ਚੱਲੀ ਆ ਤੇ ਸਾਡੀ ਫਾਇਰਿੰਗ ਦੇ ਵਿੱਚ 2 ਬੰਦੇ ਮਾਰੇ ਗਏ ਆ। ਅਗਰ ਉਹ 7 ਦਿਨ ਰਿਪੋਰਟ ਹੀ ਨਹੀਂ ਦਰਜ ਕਰਦੇ, ਪੰਜਾਬ ਦੇ ਵਿੱਚ ਹੰਗਾਮਾ ਵੱਜ ਜਾਂਦਾ, ਪੰਜਾਬ 'ਚ ਸਾਰਾ ਪੰਜਾਬ ਬੰਦ ਹੋ ਜਾਂਦਾ ਥਾਂ ਦੇ ਉੱਤੇ। ਉਹਨਾਂ ਦਿਨਾਂ 'ਚ 15 ਦਿਨ ਪੰਜਾਬ ਪੂਰੀ ਤਰੀਕੇ ਨਾਲ ਸਟਾਪ ਰਿਹਾ, ਬੜੀਆਂ ਸੜਕਾਂ ਬੰਦ ਰਹੀਆਂ, ਅਦਾਰੇ ਬੰਦ ਰਹੇ, ਸਾਰਾ ਜਾਮ ਹੋ ਗਿਆ, ਪੁਲਿਸ ਦੇਖਦੀ ਨਹੀਂ ਸੀ। ਉਸ ਪ੍ਰੈਸ਼ਰ ਥੱਲੇ ਇਹਨਾਂ ਨੇ ਸਿਰਫ ਲੋਕਾਂ ਨੂੰ ਢਾਸ ਦੇਣ ਦੇ ਲਈ ਇਹ FIR ਦਰਜ ਕੀਤੀ ਹੈ, ਕੋਈ ਲੋਕਾਂ ਨੂੰ ਇਨਸਾਫ ਦੇਣ ਦੇ ਲਈ ਥੋੜੀ, ਜਾਂ ਉਹਨਾਂ ਨੇ ਉਹ ਕੋਡ ਆਫ ਕੰਡਕਟ ਥੋੜੀ ਫਾਲੋ ਕੀਤਾ ਉਸ FIR ਨੂੰ ਲਿਆ। ਔਰ
ਇਸੇ ਤਰੀਕੇ ਨਾਲ ਹੜਬੜਾ ਕੇ ਕੀਤੀ ਹੋਈ FIR ਆਪਣੇ ਆਪ ਦੇ ਵਿੱਚ ਹੀ ਪ੍ਰਮਾਤਮਾ ਸਾਬਤ ਕਰਦੀ ਹੈ ਕਿ ਉਹ ਦੋਸ਼ੀ ਹੈ। ਬਿਲਕੁਲ ਲਾਈਕ ਜਿਸ ਗੱਲ ਕੀਤੀ ਕਿ ਦੇਨ ਫਾਲੋ ਦਾ ਕੋਡ ਆਫ ਕੰਡਕਟ ਔਨ ਦਿਸ FIR, ਦੂਸਰੇ ਪਾਸੇ ਤੁਹਾਡੇ ਕੋਲ ਜਿਹੜੀਆਂ ਇਹ ਗਵਾਹੀਆਂ ਨੇ, ਸੋ ਦਾ ਕੁਐਸਚਨ ਉੱਠਦਾ ਹੈ ਕਿ ਜਿਹੜੀਆਂ ਆਈ ਨੋ ਕਿ ਇਹਨਾਂ ਦਾ ਪੱਖ ਲਿੱਤਾ ਜਾਵੇਗਾ, ਅਗਰ ਇਹ ਪੱਖ ਆਪਣਾ ਨਹੀਂ ਸਾਹਮਣੇ ਰੱਖਦੇ, ਜਿਹੜੇ ਤੁਹਾਡੇ ਕੁਐਸਚਨ ਤੁਸੀਂ ਦੱਸੇ ਨੇ ਕਿ ਕਿਉਂ ਨਹੀਂ ਇਹਨਾਂ ਨੇ 24 ਆਵਰਸ ਦੇ ਅੰਦਰ FIR ਦਰਜ ਕੀਤੀ, ਏਦਾਂ ਦੇ ਹੋਰ ਪੱਖ ਸਾਹਮਣੇ ਨਹੀਂ ਰੱਖਦੇ, ਜਿਹੜੇ ਪ੍ਰੋਟੋਕੋਲ ਨੂੰ ਫਾਲੋ ਕਰਨੀ ਚਾਹੀਦੀ ਸੀ ਨਹੀਂ ਰੱਖਦੇ, ਇਸ ਦਾ ਅਗਲਾ ਸਟੈਪ ਕੀ ਹੋਵੇਗਾ, ਇਹਦਾ ਪ੍ਰੋਸੈਸ ਕੀ ਹੋਵੇਗਾ ਇਸ ਸਾਰੀ ਕਾਰਵਾਈ ਦਾ? ਦੇਖੋ ਇਹ ਕੁਐਸਚਨ ਜਿਹੜਾ ਤੁਸੀਂ ਕਰ ਰਹੇ ਹੋ, ਇਹ ਕੁਐਸਚਨ ਇੱਥੇ ਪੱਤਰਕਾਰਾਂ ਨੇ, ਜਰਨਲਿਸਟ ਨੇ, ਜੱਜ ਸਾਹਿਬ ਨੂੰ ਵੀ ਕੀਤਾ। ਮੈਂ ਜਿਹੜਾ ਤੁਹਾਡੇ ਨਾਲ ਗੱਲਬਾਤ ਕਰ ਰਿਹਾ, ਮੈਂ ਇਸ ਹਸੀਅਤ 'ਚ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਜਿਹੜਾ ਕਮਿਸ਼ਨ ਸੀਗਾ ਉਹ ਸਾਡੇ ਵੱਲੋਂ ਸਿੱਖਸ ਫਾਰ ਹਿਊਮਨ ਰਾਈਟਸ ਵੱਲੋਂ ਤੇ ਬਾਕੀ ਆਰਗੇਨਾਈਜੇਸ਼ਨਾਂ ਦੀ ਹੈਲਪ ਜਿਹੜੀਆਂ ਹਿਊਮਨ ਰਾਈਟਸ ਦੀਆਂ ਨੇ, ਇਹ ਅਸੀਂ ਬਣਵਾਇਆ ਸੀਗਾ ਤੇ ਬੇਨਤੀ ਕੀਤੀ ਸੀ ਜੱਜ ਸਾਹਿਬ ਨੂੰ ਕਿ ਤੁਸੀਂ ਆਣ ਕੇ ਜੀ ਇਨਕੁਆਇਰੀ ਕਰੋ। ਜਦੋਂ 10 ਦਸੰਬਰ ਨੂੰ ਵਰਲਡ ਹਿਊਮਨ ਰਾਈਟਸ ਡੇ ਸੀ ਤਾਂ ਉਦੋਂ ਉਹਨਾਂ ਨੇ ਸਾਨੂੰ ਪੁੱਛਿਆ ਕਿ ਪੰਜਾਬ ਦੇ ਮੈਨੂੰ ਅਖਬਾਰਾਂ ਤੋਂ ਏਦਾਂ ਲੱਗਦਾ ਕਿ ਹਾਲਾਤ ਬਹੁਤ ਪਿਛਲੇ ਦਿਨਾਂ ਦੇ ਵਿੱਚ ਖਰਾਬ ਰਹੇ ਆ, ਕੀ ਕਾਰਨ ਸੀਗਾ। ਤਾਂ ਅਸੀਂ ਉਹਨਾਂ ਨੂੰ ਸਾਰੀਆਂ ਘਟਨਾਵਾਂ ਦੱਸੀਆਂ ਸੀ ਤੇ ਜਦੋਂ ਇਹ ਘਟਨਾ ਦੱਸੀ ਸੀ ਉਹ ਕਹਿੰਦੇ ਕੀ ਹੋਇਆ, ਅਸੀਂ ਉਹਨੂੰ ਦੱਸਿਆ ਏਦਾਂ ਦਾ ਗੱਲ ਵਾਪਰੀ। ਉਹ ਕਹਿੰਦੇ ਮੈਂ ਸਪੌਟ ਤੇ ਜਾ ਕੇ ਦੇਖਣਾ ਚਾਹੁੰਦਾ ਇਹ ਗੱਲਬਾਤ, ਉਹਨਾਂ ਲੋਕਾਂ ਨਾਲ ਗੱਲ ਕਰਨੀ ਚਾਹੁੰਦਾ। ਤੇ ਫਿਰ ਅਸੀਂ ਇਸ ਇਨਕੁਆਇਰੀ ਨੂੰ ਆਪ ਕਰਾਉਣ ਦਾ ਫੈਸਲਾ ਕੀਤਾ ਸੀ ਜਦੋਂ ਕਿ ਜਿਹੜਾ ਗਵਰਨਮੈਂਟ ਵੱਲੋਂ ਅਲਾਅ ਬਣਾਇਆ ਹੋਇਆ ਮਤਲਬ ਕਮਿਸ਼ਨ ਹੈ, ਜੋਰਾ ਸਿੰਘ ਕਮਿਸ਼ਨ, ਉਹਨੇ ਅੱਜ ਤੱਕ ਮੇਰੇ ਖਿਆਲ 4 ਜਾਂ 5 ਐਵੀਡੈਂਸ ਜਿਹੜੀਆਂ ਨਹੀਂ ਰਿਕਾਰਡ ਕੀਤੀਆਂ। 15 ਮਿੰਟ ਦੇ ਲਈ ਉੱਥੇ ਗਿਆ ਸਿਰਫ ਇੱਕ ਵਾਰੀ। ਸੋ ਮੇਰੇ ਕਹਿਣ ਦਾ ਭਾਵ ਹੈ ਵੀ ਇਹ ਗੱਲ ਜੋਰਾ ਸਿੰਘ ਕਮਿਸ਼ਨ ਦੀ ਫੇਲਰਸ ਦੇ ਤੇ ਜਸਟਿਸ ਸਾਹਿਬ ਨੇ ਜਿਹੜੇ ਤੁਹਾਡੇ ਤੁਸੀਂ ਸਵਾਲ ਕੀਤਾ ਉਹਦੇ ਜਵਾਬ ਦੇ ਵਿੱਚ ਇਹ ਗੱਲ ਕਹੀ ਸੀ ਕਿ ਮੈਂ ਆਪਣੀ ਇਨਕੁਆਇਰੀ ਹੈ ਜਿਹੜੀ ਕਰਕੇ ਉਹ ਪਬਲਿਕ ਜ਼ਮੀਨ ਦੇ ਉੱਤੇ ਰੱਖਾਂਗਾ। ਠੀਕ ਹੈ ਜੀ। ਇਹ ਅੱਗੋਂ ਹਿਊਮਨ ਰਾਈਟਸ ਜਥੇਬੰਦੀਆਂ ਦਾ ਫਰਜ਼ ਹੈ ਕਿ ਉਹ ਇਹਨੂੰ ਲੈ ਕੇ ਕੋਈ ਕਾਨੂੰਨੀ ਪ੍ਰਕਿਰਿਆ ਅੱਗੇ ਜਾਰੀ ਕਰਨਾ ਚਾਹੁੰਦੀਆਂ ਨੇ, ਕੋਈ PIL ਫਾਈਲ ਕਰਨਾ ਚਾਹੁੰਦੀਆਂ ਨੇ, ਉਸ ਰਿਪੋਰਟ ਨੂੰ ਆਧਾਰ ਬਣਾ ਕੇ ਮਤਲਬ ਜਾਣਾ ਚਾਹੁੰਦੀਆਂ ਨੇ। ਹਾਈ ਕੋਰਟ ਵੀ ਜਾ ਸਕਦੇ ਹਾਂ, ਸੁਪਰੀਮ ਕੋਰਟ ਵੀ ਜਾ ਸਕਦੇ ਹਾਂ, ਜਿੱਥੇ ਵੀ ਜਾਣਗੇ ਉਹ ਕਹਿੰਦੇ ਮੈਂ ਇਹਨਾਂ ਦੇ ਨਾਲ ਰਹੂੰਗਾ, ਮੇਰੀ ਐਡਵਾਈਸ ਇਹਨਾਂ ਦੇ ਨਾਲ ਰਹੇਗੀ। ਮਤਲਬ ਜੇ ਗਵਰਨਮੈਂਟ ਕੁਛ ਨਹੀਂ ਕਰਦੀ, ਕਹਿੰਦੇ ਹੋਰ ਕੀ ਕਰ ਸਕਦੇ ਹਾਂ ਜੇ ਗਵਰਨਮੈਂਟ ਆਪਣਾ ਫਰਜ਼ ਨਹੀਂ ਅਦਾ ਕਰ ਦਿੱਤੀ, ਚੱਲ ਤਾਂ ਜਿਹੜੀਆਂ ਸਮਾਜ ਦੇ ਲਈ ਕੰਮ ਕਰਨ ਵਾਲੀਆਂ ਜਥੇਬੰਦੀਆਂ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉੱਪਰ ਹਾਇਰ ਅਥਾਰਟੀ ਨੂੰ ਮਤਲਬ ਇਹ ਗੱਲ ਪਹੁੰਚਾਈ ਜਾਵੇ, ਲੋਕਾਂ ਦੇ ਵਿੱਚ ਅਵੇਅਰਨੈਸ ਲਿਆਈ ਜਾਵੇ, ਦੋਨੇ ਕਾਰਨਾਂ ਦੇ। ਬਿਲਕੁਲ ਬਿਲਕੁਲ ਵੀਰ ਜੀ, ਐਟਲੀਸਟ ਅਸੀਂ 6 ਫॉर ਹਿਊਮਨ ਰਾਈਟਸ ਦਾ ਇਹ ਜਿਹੜਾ ਉਪਰਾਲਾ ਕੀਤਾ ਹੈ ਇਸ ਦੀ ਸ਼ਲਾਘਾ ਕਰਦੇ ਹਾਂ ਕਿ ਤੁਸੀਂ ਐਟਲੀਸਟ ਜਸਟਿਸ ਜਿਹੜਾ ਕਮਿਸ਼ਨ ਬਣਾਇਆ ਸੀ, ਕਾਚਰ ਕਮਿਸ਼ਨ ਬਣਾਇਆ ਸੀ, ਇਹਦੇ ਤਹਿਤ ਜਿਹੜੇ ਇਹ ਖੁਲਾਸੇ ਸੀਗੇ ਐਟਲੀਸਟ ਇਹ ਤਾਂ ਲੋਕਾਂ ਸਾਹਮਣੇ ਲੈ ਕੇ ਆਉਂਦੇ। ਸੋ ਥੈਂਕ ਯੂ ਸੋ ਮਚ ਐਂਡ ਪਲੱਸ ਤੁਸੀਂ ਪੂਰੇ ਮੁੱਦੇ ਦੇ ਉੱਪਰ ਜਿਹੜੀ ਜਾਣਕਾਰੀ ਹੈ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ, ਇਸ ਦਾ ਵੀ ਅਸੀਂ ਤੁਹਾਡੇ ਨਾਲ ਧੰਨਵਾਦ ਕਰਦੇ ਹਾਂ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।